अस्सलाम वालेकुम जी। ਅਸੀਂ ਇਸ ਟਾਈਮ ਮੌਜੂਦ ਹਾਂ ਨਨਕਾਣਾ ਸਾਹਿਬ ਗੁਰੂ ਸਾਹਿਬ ਦੀ ਧਰਤੀ ਤੇ ਚਾਰੇ ਧਰਮਾਂ ਦੇ ਲੋਕੀ ਅਸੀਂ ਇੱਥੇ ਜੀ। ਮੈਂ ਤੁਹਾਡਾ ਵੀਰ ਮੁਹੰਮਦ ਤਨਵੀਰ। ਮੈਂ ਪਹੁੰਚ ਗਿਆ ਫੈਸਲਾਬਾਦ ਲੈਲਪੁਰ ਦੇ ਪਿੰਡ 565 ਚੱਕ 'ਚ। ਇਹ ਪੂਰਾ ਪਿੰਡ ਜਿਹੜਾ ਮੁਸਲਮਾਨਾਂ ਤੇ ਈਸਾਈ ਇੱਥੇ ਰਹਿੰਦੇ ਨੇ। ਸਿਰਫ ਇੱਕੋ ਘਰ ਇੱਕੋ ਖਾਨਦਾਨ ਜਿਹੜਾ ਇੱਥੇ ਸਿੱਖ ਸਰਦਾਰਾਂ ਦਾ। ਅਸੀਂ ਪਹੁੰਚੇ ਪਾਕਿਸਤਾਨ ਦੇ ਵਿੱਚ। ਤੁਹਾਡੇ ਜ਼ਾਹਿਰ ਬਾਤ ਤੁਸੀਂ ਇੱਥੇ ਰਹਿੰਦੇ ਮੁਸਲਮਾਨ ਵੀ ਬੇਲੀ ਹੋਣੇ ਨੇ। ਹਾਂਜੀ ਬਥੇਰੇ ਬੇਲੀ ਉਹ ਗਲਾਸ ਨੇ। अस्सलाम वालेकुम जी। मैं ਤੁਹਾਡਾ ਵੀਰ ਮੁਹੰਮਦ ਤਨਵੀਰ। ਮੈਂ ਪਹੁੰਚ ਗਿਆ ਸਿੱਖ ਸਰਦਾਰ ਕੋਲ। ਪਾਕਿਸਤਾਨੀ ਸਿੱਖ ਸਰਦਾਰ ਤੇ ਕੁਛ ਜਿਹੜੇ ਨੇ ਇੰਡੀਆ ਵਿੱਚੋਂ ਬੜੇ ਸਾਨੂੰ ਵੀਡੀਓ ਵੇਖਣ ਨੂੰ ਮਿਲਦੀਆਂ ਨੇ ਕਿ ਜਿਹੜੇ ਬੜੇ ਉਹ ਬੁੱਢੇ ਯੂਟਿਊਬਰ ਜਿਹੜੇ ਅੱਜ ਕੱਲ੍ਹ ਜਿਹੜੇ ਪਾਕਿਸਤਾਨ ਦੇ ਸਿੱਖਾਂ ਦੇ ਮੁਸਲਮਾਨਾਂ ਦੇ ਖਿਲਾਫ ਜਿਹੜੇ ਵੀਡੀਓ ਬਣਾਉਂਦੇ ਨੇ, ਇਹਨਾਂ ਨੂੰ ਵਿਛੋੜਨ ਦੀ ਗੱਲ ਕਰਦੇ ਨੇ। ਤੇ ਅਸੀਂ ਇਹਨਾਂ ਕੋਲ ਪਹੁੰਚੇ, ਇਹਨਾਂ ਨੂੰ ਪੁੱਛ ਲਿਆ ਕਿ ਇਹਨਾਂ ਨੂੰ ਕੀ ਤੰਗੀ ਤਕਲੀਫ ਹੈ ਪਾਕਿਸਤਾਨ ਦੇ ਵਿੱਚ, ਤੇ ਕਿੰਨਾ ਕੁ ਇਹਨਾਂ ਦੇ ਜਿਹੜਾ ਅਤਿਆਚਾਰ ਹੁੰਦੀ, ਕਿੰਨਾ ਕੁ ਇਹਨਾਂ ਦੇ ਨਾਲ ਜਿਹੜਾ ਉਹ ਨਾ ਇਨਸਾਫੀ ਹੁੰਦੀ ਹੈ। ਤੇ ਸਿੱਧੂ ਸਾਹਿਬ ਸੁਣਾਓ, ਕੀ ਹਾਲ ਜੀ? ਠੀਕ ਜੀ? ਵਧੀਆ ਸਭ ਤੋਂ। ਕੀ ਨਾਂ ਜਰਾ ਆਪਣਾ ਦੱਸ ਦਿਆ ਜੀ? ਸਾਹਿਬਦਿਆਲ ਸਿੰਘ ਸਿੱਧੂ। ਸਾਹਿਬਦਿਆਲ ਸਿੰਘ ਸਿੱਧੂ ਪਾਕਿਸਤਾਨੀ ਆਪਣਾ ਸਰਦਾਰ ਹੈ। ਸਰਦਾਰ ਜੀ, ਕੀ ਸੁਨੇਹਾ ਹੈ ਆਪਣਾ ਚੜ੍ਹਦੇ ਪੰਜਾਬ ਵਾਲੇ ਸਿੱਖਾਂ ਨੂੰ ਤੁਹਾਡਾ? ਚੜ੍ਹਦੇ ਪੰਜਾਬ ਵਾਲਿਆਂ ਨੂੰ ਕੀ ਸੁਨੇਹਾ ਸਾਨੂੰ? ਅਸੀਂ ਤਾਂ ਇੱਥੇ ਰਹਿੰਦੇ ਮਜ਼ੇ 'ਚ ਰਹਿੰਦੇ। ਨਹੀਂ, ਉਧਰ ਵਾਲੇ ਨਾ ਕੁਝ ਯੂਟਿਊਬਰ ਨੇ ਜਿਹੜੇ, ਇੱਕ ਬੁੱਢਾ ਜਿਹਾ ਯੂਟਿਊਬਰ ਹੈ ਬੜਾ ਸਿੱਖਾਂ ਦੀ ਪੱਗ 'ਚ ਉਹਨੇ ਸਿਰ ਫਸਾਇਆ ਹੁੰਦਾ। ਸਿੱਖ ਨਹੀਂ ਮੈਨੂੰ ਲੱਗਦਾ ਹੈ, ਪਤਾ ਨਹੀਂ ਕੌਣ ਹੈ ਕੌਣ ਨਹੀਂਗਾ। ਸਰਦਾਰ ਹੁੰਦਾ ਤੇ ਮੈਂ ਨਾ ਬੋਲਦਾ। ਤੇ ਉਹ ਬੜਾ ਕਹਿੰਦਾ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਸਿੱਖਾਂ ਨੂੰ ਬੜਾ ਤੰਗ ਕੀਤਾ ਜਾਂਦਾ, ਉਹਨਾਂ ਕੁੜੀਆਂ ਨੂੰ ਜਿਹੜਾ ਧੱਕੇ ਨਾਲ ਮੁਸਲਮਾਨ ਕਰਦੇ ਨੇ, ਧੱਕੇ ਨਾਲ ਨਿਕਾਹ ਕਰਦੇ ਨੇ। ਦੱਸੋ ਆਪਣਾ ਕੀ ਕੋਈ ਤੁਸੀਂ ਵੰਦੇ ਇੱਥੇ? ਨਹੀਂ, ਅਸੀਂ ਧੱਕੇ ਨਾਲ ਕੋਈ ਨਹੀਂ ਕਰਦਾ ਹੈਗਾ। ਪਿਆਰ ਮੁਹੱਬਤ ਨਾਲ ਰਹਿੰਦੇ ਆਂਗੇ ਅਸੀਂ ਇੱਥੇ। ਉਹ ਧੱਕਾ ਧੁੱਕਾ ਤਾਂ ਨਾ ਕਰਦਾ? ਨਹੀਂ, ਕੋਈ ਧੱਕਾ ਧੁੱਕਾ ਨਹੀਂ, ਪਿਆਰ। ਉਹਨਾਂ ਨੂੰ ਕੀ ਸੁਣਾਇਆ, ਕੀ ਕਹਿਣਾ ਚਾਹੋਗੇ ਜਿਹੜੇ ਕਹਿੰਦੇ ਨੇ ਆ ਇੰਡੀਆ ਵਾਲੇ ਸਿੱਖ? ਉਹਨਾਂ ਦੇ ਆਪਣੇ ਜ਼ਹਿਨ ਦਾ ਫਿਰ ਇਲਾਜ ਕਰੋ ਆਪਣਾ। ਅਸੀਂ ਕਹਿ ਸਕਦੇ ਅਸੀਂ ਇੱਥੇ ਖੁਸ਼ ਹਾਂ। ਪਾਕਿਸਤਾਨ ਖੁਸ਼ ਹੋ ਤੁਸੀਂ? ਹਾਂਜੀ। ਜੇ ਤੁਹਾਨੂੰ ਕਹਿ ਦਈਏ ਵੀ ਜਾਓ ਚੱਲ ਜਾਓ ਇੰਡੀਆ ਜਾਣਾ, ਤਾਂ ਤੁਹਾਨੂੰ ਛੁੱਟੀ ਤੇ ਚੱਲ ਜਾਓਗੇ? ਨਹੀਂ, ਪਾਕਿਸਤਾਨ 'ਚ ਰਹੋਗੇ? ਅਸੀਂ ਪਾਕਿਸਤਾਨ 'ਚ। ਸਾਡੀ ਗੁਰੂ ਨਾਨਕ ਦੀ ਧਰਤੀ ਇੱਥੇ ਹੈਗੀ ਬਸ। ਜਿੱਥੇ ਪੈਦਾਇਸ਼ ਲਈ ਇੱਥੇ ਆਉਣ ਨੂੰ ਤਰਸ ਰਹੇ ਹੈਗੇ ਲੋਕ। ਅਸੀਂ ਇਹਨੂੰ ਕਹਦੇ ਕਿ ਛੱਡ ਕੇ ਜਾਈਏ ਕਿਤੇ ਪਾਸੇ। ਅਸੀਂ ਖੁਸ਼ ਨਸੀਬ ਵਾਲੇ ਹੈਗੇ ਜਿਹੜੇ ਇੱਥੇ ਰਹਿੰਦੇ ਹੈਗੇ ਨਨਕਾਣਾ ਸਾਹਿਬ ਵਿੱਚ। ਕੋਈ ਐਸਾ ਵਾਕਿਆ ਹੋਇਆ ਹੋਵੇ ਪਾਕਿਸਤਾਨ ਵਿੱਚ ਤੁਸੀਂ ਸੁਣਿਆ ਹੋਵੇ ਜਾਂ ਵੇਖਿਆ ਹੋਵੇ ਕਿ ਕਿਸੇ ਮੁਸਲਮਾਨ ਨੇ ਧੱਕੇ ਨਾਲ ਕਿਸੇ ਸਿੱਖਾਂ ਦੀ ਜਾਂ ਹਿੰਦੂਆਂ ਦੀ ਕੁੜੀ ਨਾਲ ਨਿਕਾਹ ਧੱਕੇ ਨਾਲ ਕੀਤਾ ਹੋਵੇ? ਕੋਈ ਐਵੇਂ ਦਾ? ਨਹੀਂ, ਧੱਕੇ ਨਾਲ ਕਿਸੇ ਨੇ ਨਹੀਂ ਕੀਤਾ। ਵੇਖੋ ਜੀ ਸਿੱਧੂ ਸਾਹਿਬ, ਅਗਰ ਕੋਈ ਕਿਸੇ ਨੂੰ ਇਸ਼ਕ ਮਸ਼ੂਕੀ ਅੱਜ ਕੱਲ੍ਹ ਜਿਵੇਂ ਦੀ ਚੜੀ ਬਿਮਾਰੀ ਆਪਣੀ ਖੁਸ਼ੀ ਨਾਲ ਹੋ ਜਾਂਦੇ ਆ ਉਹ। ਨਹੀਂ, ਤੁਹਾਨੂੰ ਦੱਸ ਉਹੀ ਤਾਂ ਮੈਂ ਗੱਲ ਕਰ ਲਗਾ ਹਾਂ। ਹੁਣ ਇਸ਼ਕ ਮਸ਼ੂਕੀ ਦੇ ਵਿੱਚ ਚੱਕਰਾਂ 'ਚ ਕੋ ਆਣ ਕੇ ਭਾਵੇਂ ਸਿੱਖਾਂ ਦੀ ਕੁੜੀ ਭਾਵੇਂ ਮੁਸਲਮਾਨਾਂ ਦੀ ਕੁੜੀ ਕਿਸੇ ਧਰਮ ਨਾਲ ਇੱਕ ਦੂਸਰੇ ਨਾਲ ਜਿਹੜੀ ਆਪਣਾ ਧਰਮ ਚੇਂਜ ਕਰਕੇ ਉਹ ਵਿਆਹ ਕਰਨ ਵਾਸਤੇ ਕਰ ਲੇ, ਤੇ ਉਹ ਧੱਕਾ ਤਾਂ ਨਾ ਹੋਇਆ? ਉਹ ਆਪਣੀ ਇਸ਼ਕ ਮਸ਼ੂਕੀ 'ਚ ਮੁਸਲਮਾਨਾਂ ਦੀ ਵੀ ਜਾ ਸਕਦੀ, ਸਿੱਖਾਂ ਦੀ ਵੀ ਜਾ ਸਕਦੀ, ਹਿੰਦੂਆਂ ਦੀ ਵੀ। ਹਾਂਜੀ। ਕੀ ਜਾਂਦੇ ਤੁਸੀਂ? ਕੀ ਖਿਆਲ ਤੁਹਾਡਾ? ਕੋਈ ਖਿਆਲ ਨਹੀਂ ਹੈਗਾ। ਫਿਰ ਇਹਨਾਂ ਨੂੰ ਕੀ ਕਰਨਾ ਚਾਹੀਦਾ? ਇਹਨਾਂ ਦੇ ਜਿਹੜੇ ਯੂਟਿਊਬਰ ਐਵੇਂ ਦੇ ਜਿਹੜੇ ਨਫ਼ਰਤਾਂ ਫੈਲਾਉਂਦੇ ਨੇ ਤੁਹਾਡੇ ਵਿੱਚ, ਸਾਡੇ 'ਚ, ਮੁਸਲਮਾਨ ਸਿੱਖਾਂ 'ਚ, ਉਹਨਾਂ ਨੂੰ ਕੋਈ ਮੈਸੇਜ ਦੇਵੋ, ਉਹਨਾਂ ਨੂੰ ਕੋਈ ਸੁਣਾਇਆ ਕਿ ਤੁਹਾਨੂੰ ਕੀ ਤਕਲੀਫ ਹੈ, ਅਸੀਂ ਖੁਸ਼ ਹਾਂ ਇੱਥੇ, ਜਾਂ ਕਿਵੇਂ ਹੋ ਤੁਸੀਂ? ਇਹਨਾਂ ਨੂੰ ਕੁਝ ਆਪਣੇ ਲਫ਼ਜ਼ਾਂ 'ਚ ਸੁਨੇਹਾ ਆ ਰਹੀ ਅਸੀਂ ਕਿ ਬਾਬਾ ਗੁਰੂ ਨਾਨਕ ਨੇ ਇੱਕ ਹੀ ਸਵਾਲ ਦੱਸਿਆ ਹੈਗਾ, ਬਸ ਸੱਚ ਤੇ ਰਾਹ ਤੇ ਤੁਰੋ ਬਸ। ਨਫ਼ਰਤਾਂ ਕਰੋਗੇ ਨਾ? ਬਾਬਾ ਗੁਰੂ ਕੀ ਕਹਿੰਦਾ? ਬਾਬੇ ਗੁਰੂ ਨਾਨਕ ਨੇ ਨਫ਼ਰਤ ਨਹੀਂ ਕਿਹਾ ਹੈਗਾ। ਉਹਨੇ ਕਿਹਾ ਪਿਆਰ ਮੁਹੱਬਤ ਨਾਲ ਰਹੋ ਸਾਰਿਆਂ ਨਾਲ। ਪਿਆਰ ਮੁਹੱਬਤ ਵੰਡੋ, ਪਿਆਰ ਮੁਹੱਬਤ ਨਾਲ ਰਹੋ। ਹਾਂਜੀ। ਤੇ ਜਿਹੜਾ ਇੱਕ ਉਧਰ ਬੁੱਢਾ ਜਿਹਾ 80 ਸਾਲ ਦਾ ਬਾਬਾ, ਉਹਦਾ ਨਾਮ ਆਪਣੇ ਆਪ ਨੂੰ ਗਿਆਨੀ ਕਹਿੰਦਾ, ਲੇਕਿਨ ਗਿਆਨੀ ਕੋਈ ਨਹੀਂ ਹੋਏਗਾ, ਉਹ ਬੂਟਾ ਸਿੰਘ ਉਹਦਾ ਨਾਮ ਹੈ। ਤੇ ਉਹਨੂੰ ਇਹ ਕਰਨਾ ਚਾਹੀਦਾ, ਗਿਆਨ ਝਾੜਨਾ ਚਾਹੀਦਾ। ਜਿਹੜਾ ਝੂਠ ਫੈਲਾਉਂਦਾ, ਨਫ਼ਰਤਾਂ ਮੁਹੱਬਤਾਂ ਜਿਹੜੀ ਸਾਡੇ ਵਿੱਚ ਨੇ ਉਹਨੂੰ ਨਫ਼ਰਤਾਂ ਵਿੱਚ ਬਦਲਦਾ, ਉਹਨੂੰ ਇਹ ਕਰਨਾ ਚਾਹੀਦਾ ਕਿ ਨਹੀਂ? ਉਹਨੂੰ ਜਿਹੜੀ ਏਦਾਂ ਨਹੀਂ ਕਰਨਾ ਚਾਹੀਦਾ। ਬੰਦੇ ਦਾ ਪੁੱਤਰ ਬਣਨਾ ਚਾਹੀਦਾ ਨਾ। ਹਾਂਜੀ। ਮਰਨ ਨੂੰ ਫਿਰਨ ਡਿਆ, ਉਹਨੂੰ ਕਹਿ ਤੂੰ ਆਪਣੀਆਂ ਹੁਣ ਲੱਕੜੀਆਂ ਇਕੱਠੀਆਂ ਕਰ ਜੀ, ਤੈਨੂੰ ਚੱਲਣਾ ਚ ਲੱਤਾਂ ਹੈਗੀਆਂ, ਉਹਨੂੰ ਕੀ ਕਰਨਾ ਹੈਗਾ ਹੁਣ ਜਾ ਕੇ? ਤੇ ਨਫ਼ਰਤ ਦਾ ਉਹਨੂੰ ਬਾਬਾ ਜੀ ਨਾ ਫੈਲਾਓ। ਤੇ ਪਿਆਰ ਮੁਹੱਬਤ ਕੋਈ ਐਸੀ ਇੱਥੇ ਆ ਕੇ ਵੇਖਣ, ਆ ਕੇ ਕੀ ਸਹੂਲਤ ਹੈਗੀ ਆ, ਤੇ ਪਤਾ ਚੱਲੇ, ਫਿਰ ਤੁਹਾਨੂੰ ਪਤਾ ਚੱਲੇ ਕੀ ਅਸਲੀ ਆ। ਸੁਣੀ ਸੁਣੀਆਂ ਤੇ ਕੰਨ ਨਾ ਰੱਖੋ ਕਿ ਨਹੀਂ ਜੀ? ਸੁਣੀਆਂ ਸੁਣਾਈਆਂ ਗੱਲਾਂ ਨਾਲ ਤੇ ਯਕੀਨ ਨਹੀਂ ਕਰਨਾ ਚਾਹੀਦਾ। ਆਪ ਆ ਕੇ ਵੇਖਣ, ਫੇਰ ਪਤਾ ਚੱਲਦਾ ਹੈਗਾ ਕੀ ਬਣਦਾ ਕੀ ਨਹੀਂ ਇੱਥੇ ਹੈਗਾ। ਤੇ ਤੁਸੀਂ ਭਰਾ ਕਿੰਨੇ ਜੀ ਸਿੱਧੂ ਸਾਹਿਬ? ਅਸੀਂ 3 ਭਰਾ। ਉਹਨਾਂ ਦੇ ਨਾਂ ਕੀ ਦੂਸਰਿਆਂ ਦੇ? ਸੁਖਪਾਲ ਸਿੰਘ ਤੇ ਗੁਰਪਾਲ ਸਿੰਘ। ਗੁਰਪਾਲ ਸਿੰਘ? ਹਾਂਜੀ। ਸੁਣਿਆ ਉਹਨਾਂ ਵਿੱਚ ਕੋਈ ਗਿਆਨੀ ਕੋਈ ਨਹੀਂ ਪਤਾ ਕੀ? ਮੇਰਾ ਭਰਾ ਛੋਟਾ ਸੁਖਪਾਲ ਸਿੰਘ ਗਿਆਨੀ ਹੈ। ਉਹ ਕਿਹੜੇ? ਲਾਹੌਰ ਬੀਬੀ ਨਾਨਕੀ ਗੁਰਦੁਆਰਾ ਜਨਮ ਸਥਾਨ ਜਿੱਥੇ ਲਾਹੌਰ? ਅੱਛਾ ਲਾਹੌਰ ਜਿੱਥੇ ਜਨਮ ਹੋਇਆ ਬਾਬੇ ਬੀਬੀ ਨਾਨਕੀ ਦਾ। ਤੇ ਤੁਹਾਡਾ ਨਾ ਆਪਣਾ ਸਿੱਧੂ ਸਾਹਿਬ ਇੱਥੇ ਪਾਕਿਸਤਾਨ ਦੇ ਵਿੱਚ ਤੁਹਾਡੇ ਜ਼ਾਹਿਰ ਬਾਤ ਤੁਸੀਂ ਇੱਥੇ ਰਹਿੰਦੇ, ਮੁਸਲਮਾਨ ਵੀ ਬੇਲੀ ਹੋਣੇ ਨੇ? ਹਾਂਜੀ, ਬਥੇਰੇ ਬੇਲੀ। ਉਹ ਗਲਾਸ ਨਾਲ ਪਾਣੀ ਪੀ ਲੈਂਦੇ ਜਿੰਨਾ ਤੁਸੀਂ ਵੀ ਪੀ ਲੈਂਦੇ? ਹਾਂਜੀ। ਨਫ਼ਰਤ ਨਹੀਂ ਕਰਦੇ? ਨਹੀਂ। ਸ਼ਾਦੀ ਵਿਆਹ ਮੈਂ ਜਾਣਾ ਹੈਗਾ? ਹਾਂ ਹੈਗਾ। ਫਿਰ ਡੋਲਾ ਭਾਈਚਾਰਾ ਫੁੱਲ ਹੈ? ਹਾਂਜੀ। ਮੈਂ ਮਸੀਹਾਂ ਦੀ ਸ਼ਾਦੀ ਤੇ ਗਿਆ ਸੀ। ਅੱਛਾ। ਯਾਨੀ ਜਿੰਨੇ ਵੀ ਧਰਮ ਨੇ, ਜਿੰਨੇ ਵੀ ਕਮਿਊਨਿਟੀ ਦੇ ਬੰਦੇ ਸਾਰੇ ਆਪਾਂ ਪਿਆਰ ਹੈ ਨਾ? ਹਾਂਜੀ, ਪਿਆਰ ਹੀ। ਕੋਈ ਐਸੀ ਨਫ਼ਰਤ ਵਾਲੀ ਗੱਲ ਨਹੀਂ। ਤੇ ਫਿਰ ਆਖਰ ਤੱਕ ਕੀ ਕਹਿਣਾ ਚਾਹਾਂਗੇ ਆਪਾਂ? ਹੋ ਜਾਏ ਇੱਕ ਨਾਰਾ ਫਿਰ, ਹੋ ਜਾਏ ਪਾਕਿਸਤਾਨ ਜ਼ਿੰਦਾਬਾਦ, ਪੰਜਾਬ ਤੇ ਪੰਜਾਬੀਅਤ ਜ਼ਿੰਦਾਬਾਦ। ਤੇ ਹਾਂਜੀ, ਤੁਸੀਂ ਸਾਰੀਆਂ ਗੱਲਾਂ ਸੁਣੀਆਂ ਸਿੱਧੂ ਸਾਹਿਬ ਦੀਆਂ। ਸਿੱਧੂ ਸਾਹਿਬਦਿਆਲ ਸਿੰਘ ਪਾਕਿਸਤਾਨੀ ਜਿਹੜਾ ਸਰਦਾਰ ਸਾਡਾ, ਸਾਰਾ ਕੁਝ ਤੁਸੀਂ ਸੁਣ ਲਿਆ ਕਿ ਉਹ ਕਿਵੇਂ ਵਸਦੇ ਪਏ ਨੇ, ਕਿਵੇਂ ਰਹਿ ਰਹੇ ਨੇ।
ਤੇ ਬਾਕੀ ਤੁਹਾਡੀ ਕੀ ਰਾਏ ਆ ਕਮੈਂਟਾਂ ਵਿੱਚ ਸਾਨੂੰ ਲਾਜ਼ਮੀ ਦੱਸਿਆ ਜੀ। ਚਲੋ ਮਿਲਦੇ ਹਾਂ ਨਵੀਂ ਵੀਡੀਓ, ਉਦੋਂ ਤੱਕ ਸਾਨੂੰ ਇਜਾਜ਼ਤ ਦਿਓ ਜੀ। ਤੁਸੀਂ ਵੀ ਕਹਿ ਦਿਓ ਸਤਿ ਸ਼੍ਰੀ ਅਕਾਲ ਜੋ ਕਹਿਣਾ। ਸਤਿ ਸ੍ਰੀ ਅਕਾਲ ਜੀ। ਠੀਕ ਹੈ ਜੀ। अस्सलाम वालेकुम जी, मैं ਤੁਹਾਡਾ ਵੀਰ ਮੁਹੰਮਦ ਤਨਵੀਰ। ਮੈਂ ਪਹੁੰਚ ਗਿਆ ਫੈਸਲਾਬਾਦ ਲੈਲਪੁਰ ਦੇ ਪਿੰਡ 565 ਚੱਕ 'ਚ। ਇਹ ਪੂਰਾ ਪਿੰਡ ਜਿਹੜਾ ਮੁਸਲਮਾਨਾਂ ਤੇ ਈਸਾਈ ਇੱਥੇ ਰਹਿੰਦੇ ਨੇ, ਸਿਰਫ ਇੱਕੋ ਘਰ ਇੱਕੋ ਖਾਨਦਾਨ ਜਿਹੜਾ ਇੱਥੇ ਸਿੱਖ ਸਰਦਾਰਾਂ ਦਾ। ਅਸੀਂ ਪਹੁੰਚ ਗਏ ਇਹਨਾਂ ਕੋਲ, ਚਲੋ ਇਹਨਾਂ ਨਾਲ ਗੱਲਬਾਤ ਥੋੜੀ ਕਰਨੇ ਆ। ਇਹਦਾ ਨਾਮ ਪੂਰਨ ਸਿੰਘ, ਪਹਿਲਾਂ ਮੈਂ ਆਪ ਖੁਦ ਤਾਰਫ ਕਰਾਨਾ। ਇਹ ਪੂਰਨ ਸਿੰਘ, ਜੋਗਿੰਦਰ ਸਿੰਘ ਤੇ ਪ੍ਰੇਮ ਸਿੰਘ ਤੇ ਇਹ ਆ ਗਿਆ ਭਗਤ ਸਿੰਘ। ਇਹ ਇਹਦਾ ਮੈਨੂੰ ਮਹਿਮਾਨ ਹੈ। ਕੀ ਤੁਹਾਡਾ ਨਾਮ? ਆਕਾਸ਼। ਇਹ ਆਕਾਸ਼ ਤੇ ਆਪਣਾ ਸਰਦਾਰੋ ਹੁਣ ਜਿਹੜਾ ਖੁੱਲ ਕੇ ਬੋਲਣਾ ਵੀ ਹੈ ਯਾਰ, ਜਿਹੜਾ ਹੱਸੀ ਨਾ ਜਾ। ਤੇ ਆਪਾਂ ਕਿਵੇਂ ਦੀ ਈਦ ਗੁਜ਼ਰੀ ਫਿਰ ਆਪਣੇ? ਤੇ ਸਾਡੇ ਨਾਲ ਵਧੀਆ ਗੁਜ਼ਰੀ ਹੈ। ਮੁਸਲਮਾਨ ਪਿੰਡ ਵਾਲੇ ਮਿਲੇ ਸਾਰੇ? ਹਾਂ ਸਾਰੇ ਪਿਆਰ ਮੁਹੱਬਤ ਨਾਲ। ਕਿਵੇਂ ਦਾ ਪਿਆਰ ਮੁਹੱਬਤ ਤੁਹਾਡਾ? ਪਿਆਰ ਮੁਹੱਬਤ ਨਾਲ ਮਿਲਦੇ ਨੇ, ਅੱਛੇ ਨੇ ਸਾਰੇ। ਲੜਦੇ ਲੁੜਦੇ ਤੇ ਨਹੀਂ? ਕੋਈ ਵੀ ਨਹੀਂ। ਪਿੰਡ ਵਾਲੇ ਕਿਵੇਂ ਦਾ ਸਲੂਕ ਕਰਦੇ? ਪਿੰਡ ਵਾਲੇ ਅੱਛਾ ਸਲੂਕ ਕਰਦੇ ਨੇ। ਅੱਛਾ ਜੀ। ਤੇ ਯਾਰ ਬੇਲੀ ਵੀ? ਯਾਰ ਬੇਲੀ ਵੀ ਅੱਛੇ ਕਰਦੇ। ਅੱਛਾ ਜੋਗਵਿੰਦਰ, ਤੇ ਕੋਈ ਨਫ਼ਰਤ ਨਹੀਂ ਹੈ ਕੋਈ ਕਿਸੇ ਕਿਸਮ ਦੀ ਖਾਣ ਪੀਣ 'ਚ, ਜਾਂ ਹੁੰਦਾ ਨਾ ਕਿ ਜਿਵੇਂ ਅਸੀਂ ਆਏ ਤੇ ਤੁਹਾਡੇ ਘਰੋਂ ਮੈਂ ਹੁਣ ਦੀ ਗੱਲ ਕਰਨੇ ਆ, ਤੇਰੀ ਮਾਮਾ ਨੇ ਸਾਨੂੰ ਜਿਹੜਾ ਉਹ ਦਿੱਤਾ, ਜਿਹੜਾ ਸ਼ਰਬਤ ਮੰਗਾ ਕੇ ਨਾ ਬਿਸਕੁਟ ਸਾਰੇ ਜੂਸ ਵਗੈਰਾ ਤੁਹਾਡੇ ਗਲਾਸਾਂ 'ਚ ਪੀਤਾ, ਠੀਕ ਹੈ ਨਾ। ਸਾਨੂੰ ਤਾਂ ਕੋਈ ਨਫ਼ਰਤ ਆ, ਕਈਆਂ ਨੂੰ ਹੁੰਦੀ ਹੈ ਨਾ ਮਾੜੀ ਮੋਟੀ। ਤੇ ਐਵੇਂ ਦੀ ਪਿੰਡ 'ਚ ਹੈ ਕੋਈ ਨਫ਼ਰਤ? ਕੋਈ ਵੀ ਨਫ਼ਰਤ ਨਹੀਂ ਸਾਡੇ ਨਾਲ ਕਰਦੇ, ਇਕੱਠੇ ਖਾਂਦੇ। ਫੁੱਲ ਪਿਆਰ ਮੁਹੱਬਤ। ਹਾਂਜੀ। ਇਹ ਸਹੀ ਗੁਜ਼ਰੀ। ਜੇ ਤੁਹਾਡੇ ਦਿਨ ਤਿਉਹਾਰ ਹੁੰਦੇ ਨੇ ਫਿਰ ਮੁਸਲਮਾਨ ਕਿਵੇਂ ਦਾ ਧਰਨਾ? ਸਾਡੇ ਨਾਲ ਅੱਛਾ ਤਰਫ ਕਰਦੇ ਨੇ ਸਾਰੇ, ਜਿਵੇਂ ਹੁਣ ਹੋਇਆ। ਕਿਉਂ ਭਗਤ? ਹਾਂਜੀ। ਕਿਵੇਂ ਦੀ ਗੁਜ਼ਰੀ ਫਿਰ? ਅੱਛੀ ਗੁਜ਼ਰੀ। ਕੀ ਕੰਮ ਕਾਰ ਕਰਦਾ ਤੂੰ? ਕੰਮ ਕਾਸਮੈਟਿਕ ਦਾ। ਥੋੜਾ ਕੋ ਤਾਰਫ ਹੋ ਜੇ ਆਪਣਾ ਪੜ੍ਹਾਈ ਦਾ। ਕਿੰਨੇ ਪੜ੍ਹਿਆ ਤੂੰ? ਮੈਂ 7 ਪੜ੍ਹਿਆ। 7? ਇਸ ਤੋਂ ਅੱਗੇ ਨਹੀਂ ਗਏ? ਹੁਣ ਮਨੇਰੀਅਲ ਦੁਕਾਨ ਤੇ? ਹਾਂਜੀ ਕੰਮ ਤੇ ਇਹ ਵੀ 7ਵੀਂ 'ਚ ਹੈ? ਹਾਂਜੀ। ਤੇ ਜੋਗਿੰਦਰ? ਮੈਂ 7 ਕੀਤੀ ਨੇ। ਪੂਰਨ ਸਿੰਘ ਕਬੱਡਾ? 8.5 ਅੱਛਾ ਪੂਰਨ, ਇੱਥੇ ਜਦੋਂ ਆਪਣੇ ਦਿਨ ਦਿਹਾੜ ਹੁੰਦੇ ਨੇ ਆਪਣਾ ਕਿਵੇਂ ਦਾ ਹੁੰਦਾ ਹੈ? ਸਾਰੇ ਕੋ ਗੁੰਬਦ ਵੀ ਤੇ ਨਹੀਂ ਹੈ ਲੈਵਲ ਤੇ? ਨਹੀਂ ਕੋਈ ਐਸੀ ਗੱਲ ਨਹੀਂ, ਵਧੀਆ ਸਾਬ ਹੁੰਦਾ। ਅੱਛਾ ਸਾਰੇ ਤੁਸੀਂ ਖਲੋਤੇ ਮੁੰਡੇ ਖੁੰਡੇ ਹੋ, ਤੁਸੀਂ ਸਾਰੇ ਟਿਕਟਾਕ ਵਹਿੰਦੇ ਹੋਣੇ ਹੋ। ਕਈ ਵੀਡੀਓ ਆਉਂਦੀਆਂ ਨੇ ਇੰਡੀਆ ਵਿੱਚੋਂ ਸਰਦਾਰਾਂ ਦੀ, ਉਹ ਸਰਦਾਰ ਲਾ ਲਓ ਜਾਂ ਯਾਰ ਜਿਹੜਾ ਵੀ ਹੋਏ, ਚੱਲ ਧਰਮ ਤੇ ਅਸੀਂ ਗੱਲ ਨਹੀਂ ਕਰਦੇ। ਕਈ ਵੀਡੀਓ ਉਧਰ ਆਉਂਦੀਆਂ ਨੇ, ਕੋ ਕਹਿੰਦੇ ਨੇ ਪਾਕਿਸਤਾਨ ਵਿੱਚ ਜਿਹੜੇ ਸਿੱਖ ਨੇ ਨਾ, ਹਿੰਦੂ ਨੇ ਕਿਉਂ ਭਾਈ ਜਾਣਾ, ਕਿ ਉਹਨਾਂ ਦਾ ਜਿਹੜਾ ਧੱਕਾ ਕਰਦੇ ਨੇ ਮੁਸਲਮਾਨ ਜਾਂ ਜਿਹੜੀ ਵੀ ਕਮਿਊਨਿਟੀ, ਭਾਵੇਂ ਸਿੱਖ ਨੇ, ਭਾਵੇਂ ਈਸਾਈ ਨੇ, ਤੇ ਭਾਵੇਂ ਹਿੰਦੂ ਨੇ, ਤੇ ਉਹਨਾਂ ਨੂੰ ਪੈਗਾਮ ਤੁਹਾਡਾ ਕਿਵੇਂ ਦਾ ਕਰਦੇ ਨੇ ਧੱਕਾ ਕਿ ਨਹੀਂ? ਥੋੜਾ ਉਧਰ ਮੂੰਹ ਕਰਕੇ ਦੱਸੋ ਉਹਨਾਂ ਨੂੰ ਕੀ ਹੈ। ਕੋਈ ਵੀ ਨਹੀਂ ਧੱਕਾ। ਕਿਉਂ ਜੀ ਪ੍ਰੇਮ ਸਿੰਘ ਸਾਹਿਬ, ਵਾਹ ਧੱਕਾ ਤੋਂ ਕਿਵੇਂ ਦਾ ਪੜਨਾ ਹੁੰਦਾ ਵਾ? ਕਿਉਂ? ਨਹੀਂ ਸਾਡੇ ਨਾਲ ਕੋਈ ਨਹੀਂ, ਪਿਆਰ ਮੁਹੱਬਤ ਨੇ ਸਾਰੇ ਰਹਿੰਦੇ। ਇੱਕ ਬੁੱਢਾ ਜਿਹਾ ਉਧਰ ਤੁਹਾਡਾ ਨਹੀਂ ਮੈਂ ਕਹਾਂਗਾ ਯਾਰ, ਉਹ ਸਰਦਾਰ ਹੈ ਹੀ ਨਹੀਂਗਾ। ਉਹਨੇ ਸਰਦਾਰਾਂ ਦੇ ਪੱਗ ਵਿੱਚ ਨਾ ਆਪਣਾ ਸਿਰ ਫਸਾਇਆ, ਧੱਕੇ ਨਾਲ ਸਰਦਾਰ ਬਣਿਆ। 60 70 80 ਸਾਲ ਦਾ ਬਾਬਾ। ਉਹ ਕਹਿੰਦਾ ਜੀ ਉਹ ਸਿੱਖਾਂ ਦੀ ਜਿਹੜੀਆਂ ਬੱਚੀਆਂ ਨੇ, ਮੁਸਲਮਾਨ ਉਹਨੂੰ ਧੱਕੇ ਨਾਲ ਨਿਕਾਹ ਉਹਨਾਂ ਨਾਲ ਕਰਦੇ ਨੇ, ਇੰਜ ਕਰਦੇ ਹੈ। ਕੋਈ ਗੱਲ ਐਵੇਂ ਦੀ ਸਾਡੇ ਤੇ ਨਹੀਂ ਇੰਜ ਦੀ ਕੋਈ ਵੀ ਹੈ ਕਿਤੇ ਸੁਣੀ ਹੋਵੇ? ਕਿਉਂ ਭਾਜੀ ਤੁਹਾਡੇ ਉਧਰ ਇਲਾਕੇ 'ਚ ਉੱਥੇ ਸਿਆਲਕੋਟ ਨਹੀਂ ਕੋਈ ਐਵੇਂ ਬਕਵਾਸਾਂ ਮਾਰਦੇ ਨੇ ਤੁਹਾਡੇ ਸਾਹਮਣੇ? ਕੋਈ ਗੱਲਾਂ ਕਰਦੇ ਆਪਾਂ ਇੱਕੋ ਹੀ ਤਰ੍ਹਾਂ ਮਸਜਿਦ ਦਾ ਸਾਰਿਆਂ ਦਾ, ਪਾਕਿਸਤਾਨ ਜਿੰਨਾ ਮੁਸਲਮਾਨਾਂ ਦਾ ਉਹਨਾਂ ਹੀ ਸਰਦਾਰਾਂ ਦਾ। ਕਿਉਂ ਜੀ ਸਰਦਾਰ ਜੀ? ਤੇ ਫਿਰ ਆਖਰੀ ਕਿਨਾਰਾ ਕਿਹੜਾ ਹੋਣਾ ਚਾਹੀਦਾ ਹੁਣ? ਪਾਕਿਸਤਾਨ ਜ਼ਿੰਦਾਬਾਦ। अस्सलाम वालेकुम जी, ਅਸੀਂ ਇਸ ਟਾਈਮ ਮੌਜੂਦ ਹਾਂ ਨਨਕਾਣਾ ਸਾਹਿਬ, ਗੁਰੂ ਸਾਹਿਬ ਦੀ ਧਰਤੀ ਤੇ। ਚਾਰੇ ਧਰਮਾਂ ਦੇ ਲੋਕੀ ਅਸੀਂ ਇੱਥੇ ਜਿਹੜੇ ਮੌਜੂਦ ਹਾਂ। ਮੇਰੇ ਨਾਲ ਇਸ ਟਾਈਮ ਜਿਹੜੇ ਨੇ ਹਿੰਦੂ ਇਰਫਾਨ ਚੰਦ, ਕ੍ਰਿਸਚੀਅਨ ਭਾਈ ਮੇਰੇ ਨਾਲ, ਮੈਂ ਮੁਸਲਮਾਨ ਤੇ ਇੱਧਰ ਸਿੱਖ ਵੀਰ, ਤੇ ਸਾਰੇ ਧਰਮਾਂ ਦੇ ਲੋਕੀ ਅਸੀਂ ਪਿਆਰ ਮੁਹੱਬਤ ਨਾਲ ਵਸਦੇ ਹਾਂ। ਕਿਉਂ ਜੀ? ਸਾਰੇ ਪਿਆਰ ਮੁਹੱਬਤ ਨਾਲ, ਸਾਰਿਆਂ ਸਾਡਾ ਪਾਕਿਸਤਾਨ, ਹਰ ਇੱਕ ਜਿੰਨੇ ਅਸੀਂ ਮੁਸਲਮਾਨ ਮੁਹੱਬੇ ਵਤਨ ਆ, ਉਹਨੇ ਸਾਰੇ ਧਰਮਾਂ ਦੇ ਮੁਹੱਬੇ ਵਤਨ ਨੇ।